ਉਹਨੇ ਡੈਲੀਗੇਸ਼ਨ ਨੇ ਫੈਲੀਸੀਟੇਟ ਕੀਤਾ, ਉਹਨੂੰ ਟ੍ਰੈਡੀਸ਼ਨਲ ਸਿਰੋਂ ਪਾਓ, ਮੋਮੈਂਟੋ ਐਂਡ ਫਲਾ। ਹੁਣ ਪ੍ਰਾਈਵੇਟ ਫੰਕਸ਼ਨ 'ਚ ਕਿਤੇ ਜਾ ਕੇ ਕਿਸੇ ਦੇ ਗਲ 'ਚ ਪਟਾ ਪਾ ਦੇਣਾ, ਉਹ ਸਿਰੋਂ ਪਾਓ ਕਿਵੇਂ ਹੋ ਗਿਆ? 9 ਸਾਲਾਂ 'ਚ ਮੋਦੀ ਰਾਜ ਦੇ ਜਿੰਨੀਆਂ ਸਿੱਖਾਂ ਦੀਆਂ ਮੰਗਾਂ ਸੀ ਸਾਰੀਆਂ ਮੋਦੀ ਨੇ ਮੰਨ ਲਈਆਂ। ਜੈਸੀ ਸਿੰਘ ਆਲਸੋ ਸੈਡ that due to these actions of Prime Minister Modi, ਖਾਲਿਸਤਾਨ ਮੂਵਮੈਂਟ ਹੈਜ਼ ਫਿਜ਼ਲਡ ਆਊਟ ਇਨ ਦਾ USA। ਮੋਦੀ ਦੇ ਆਉਣ ਤੋਂ ਪਹਿਲਾਂ ਇਹ ਤਾਂ ਫਿਰ ਮੰਨਦੇ ਨੇ ਵੀ 9 ਸਾਲ ਪਹਿਲਾਂ ਤਾਂ ਖਾਲਿਸਤਾਨ ਦੀ ਮੂਵਮੈਂਟ ਸੀ, ਤਾਂ ਹੁਣ ਮੂਵਮੈਂਟ ਕਿੱਥੇ ਹੈ? ਉਹ ਕੈਪੀਟਲ ਹਿੱਲ ਦੇ ਝੰਡੇ, ਸੈਨ ਫਰਾਂਸਿਸਕੋ ਦੇ ਬਾਹਰ ਇਹਨਾਂ ਦੀ ਦੁਰਦਸ਼ਾ, ਔਰ ਨਿਊਯਾਰਕ 'ਚ ਆਉਣ ਵਾਲੇ 29 ਅਪ੍ਰੈਲ ਨੂੰ ਦੇਖ ਲੈਣ। ਇਹੀ ਟੋਲਾ ਜਿਹੜਾ ਇਹਨੂੰ ਸੀਤਾਰਮਨ ਨੂੰ ਵੈਲਕਮ ਕਰ ਰਿਹਾ, ਇਹੀ ਮੋਦੀ ਨੂੰ ਵੈਲਕਮ ਕਰਨ ਜਿਹੜਾ ਹਿਊਸਟਨ ਵੀ ਗਿਆ ਸੀ, ਜਦੋਂ ਕਿ ਇਹ ਕਹਿ ਰਹੇ ਸੀ ਕਿ ਔਰ ਇਹ ਟਰੰਪ ਦੇ ਸਪੋਰਟਰ ਵੀ ਸੀ ਕਿ ਜੀ ਅਬ ਕੀ ਬਾਰ ਟਰੰਪ ਸਰਕਾਰ, ਉਹ ਜੋ ਟਰੰਪ ਦਾ ਹਾਲ ਹੋਇਆ ਤੇ ਜੋ ਹੁਣ ਮੋਦੀ ਦਾ ਹਾਲ ਹੋਏਗਾ ਅਲਟੀਮੇਟਲੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾੜੇ ਦੇ ਟੱਟੂ ਵਿਕਾਊ ਮਾਲ ਅਮਰੀਕੀ ਸਿੱਖਾਂ ਦਾ ਇੱਕ ਡੈਲੀਗੇਸ਼ਨ ਭਾਰਤ ਦੀ ਵਿੱਤ ਮੰਤਰੀ ਸੀਤਾਰਮਨ ਨੂੰ ਮਿਲਿਆ। ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਮੋਦੀ ਵੱਲੋਂ ਲਏ ਗਏ ਸਿੱਖ ਪੱਖੀ ਫੈਸਲਿਆਂ ਕਰਕੇ ਖਾਲਿਸਤਾਨ ਦੀ ਜਿਹੜੀ ਲਹਿਰ ਦਾ ਭੋਗ ਪੈ ਗਿਆ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਿਹੜੇ YouTube ਦੇ ਲਾਈਵ ਚੈਟ 'ਚ ਸ਼ਮੂਲੀਅਤ ਕਰ ਰਹੇ ਨੇ। ਅੱਛਾ। ਸੁਹੇਲ ਚੌਧਰੀ ਕਹਿੰਦੇ ਨੇ the likelihood of fair trials looks doubtful if people are not even released after completing their sentences। ਬਿਲਕੁਲ, ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ 30 32 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਹਿਲਾਂ ਤਾਂ ਅਜੇ ਚਾਰਜ ਸ਼ੀਟ ਹੀ ਨਹੀਂ ਕਈ ਸਾਲ ਫਾਈਲ ਹੁੰਦੀ। ਜੱਗੀ ਜੌਲ UK ਸਿਟੀਜ਼ਨ 5 ਸਾਲ ਤੋਂ ਹੈ, ਉਹਦੀ ਅਜੇ ਤੱਕ ਕੋਈ ਚਾਰਜ ਸ਼ੀਟ ਵੀ ਨਹੀਂ ਫਾਈਲ ਹੋਈ। ਫਿਰ ਜਿਹੜੇ ਕੰਪਲੀਟ ਕਰ ਲੈਂਦੇ ਨੇ ਜੋ ਕਾਨੂੰਨ ਮੁਤਾਬਕ, ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ। ਸੋ ਫੇਅਰ ਟਰਾਇਲ ਤਾਂ ਬੜੀ ਦੂਰ ਦੀ ਗੱਲ ਹੈ। ਖਾਨ ਬਨਾਰਸ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਜਗਜੀਤ ਸਿੰਘ ਸਿੱਧੂ। ਇਹ ਉਹਨਾਂ ਨੇ ਇੱਕ ਡਰਪੋਕ ਵਿਦਵਾਨ ਹੈ, ਉਹ ਆਇਆ ਨਹੀਂ, ਕਿਸੇ ਦਾ ਜ਼ਿਕਰ ਉਹ ਕਰ ਰਹੇ ਨੇ। ਅੱਛਾ। ਪੁਨੀਤ ਸੰਧੂ ਕਹਿੰਦੇ ਨੇ ਇਲਾਕੇ ਵਿੱਚ ਪਤਾ ਹੀ ਨਹੀਂ, ਸਾਰੇ ਸਾਡੇ ਕੱਥੂ ਨੰਗਲ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਜੀ। ਇਹ ਬਿਲਕੁਲ ਹਕੀਕਤ ਆ ਜਾਏਗੀ ਬਾਹਰ ਵਕਤ ਪਾ ਕੇ, ਕਿਉਂਕਿ ਜਿਸ ਕਿਸਮ ਦੀ ਇਹਨਾਂ ਦਾ ਇਹ ਰਿਹਾ ਸਾਰਾ ਟ੍ਰੈਂਡ, ਚੁੱਕਦੇ ਕਿਤੋਂ ਨੇ, ਟੌਰਚਰ ਕਿਤੇ ਕਰਦੇ ਨੇ। ਪ੍ਰਾਈਵੇਟ ਘਰ ਵੀ ਇਹਨਾਂ ਨੇ ਰੱਖੇ ਹੋਏ ਨੇ ਟੌਰਚਰ ਕਰਨ ਲਈ, ਕਿਉਂਕਿ ਇਹਨਾਂ ਨੂੰ ਕੋਰਟ ਦਾ ਵੀ ਡਰ ਹੁੰਦਾ ਹੈ ਕਿ ਕੋਈ ਹੈਬੀਅਸ ਕਾਰਪਸ ਪਾ ਕੇ ਡਾਇਰੈਕਟ ਕੋਈ ਵਾਰੰਟ ਆਫਿਸਰ ਨਾ ਆ ਜਾਏ। ਸੋ ਉਹਨਾਂ ਨੇ ਹਰ ਸ਼ਹਿਰ ਦੇ ਵਿੱਚ, ਵੱਡੇ ਸ਼ਹਿਰਾਂ 'ਚ ਪ੍ਰਾਈਵੇਟ ਹਾਊਸ ਲਏ ਨੇ ਜਿੱਥੇ ਉਹ ਡਿਟੇਨ ਕਰਕੇ ਰੱਖਦੇ ਨੇ। ਫਿਰ ਜਿਹੜੇ ਜਗਸੀਰ ਸਿੰਘ ਸਿੱਧੂ ਕਾਫੀ ਦਿਨਾਂ ਬਾਅਦ ਆਏ ਨੇ, ਉਹਨਾਂ ਨੇ ਫਤਿਹ ਤੁਹਾਨੂੰ ਵੀ ਮੈਨੂੰ ਵੀ ਬੁਲਾਈ ਹੈ, ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ID ਤੋਂ ਡਾਕਟਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸਰੀਰਕ ਤੌਰ 'ਤੇ ਬਿਮਾਰ ਚੱਲ ਰਹੇ ਸਨ ਅਤੇ ਕਾਫੀ ਕਮਜ਼ੋਰ ਵੀ ਹੋ ਗਏ ਸੀ। ਇਹ ਬਿਲਕੁਲ ਠੀਕ ਹੈ। ਉਹਨਾਂ ਦੇ ਘਰੇਲੂ ਸਾਧਨਾਂ ਤੋਂ ਵੀ ਸਾਨੂੰ ਇਹੀ ਪਤਾ ਲੱਗਾ, ਜਿੱਦਣ ਉਹ ਗਏ ਵੀ ਨੇ ਉਸ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਕੁਝ ਖਾਧਾ ਨਹੀਂ ਸੀ। ਉਹਨਾਂ ਨੂੰ ਕੋਈ ਸਟਮਕ ਰਿਲੇਟਡ ਵੀ ਕਾਫੀ ਸਮੱਸਿਆ ਸੀ। ਜ਼ੁਬੇਰ ਯਾਕੂਬ ਸਾਹਿਬ ਕਹਿੰਦੇ ਨੇ ਲਾਸਟ 10 days ਆਫ ਮਾਹ ਰਮਜ਼ਾਨ ਉਲ ਮੁਬਾਰਕ, ਹੋਸ਼ ਕਰੋ ਮੁਸਲਮਾਨੋ, ਸੇਵ ਮਸਜਿਦ ਅਕਸਾ। ਬਿਲਕੁਲ ਸ਼ੁਕਰੀਆ ਜ਼ੁਬੇਰ ਯਾਕੂਬ ਸਾਹਿਬ, ਔਰ ਸਾਡੇ ਸਾਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ ਰਮਜ਼ਾਨ ਮੁਬਾਰਕ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਬਿਲਕੁਲ ਜ਼ੁਲਮ 'ਤੇ ਉਤਰਿਆ ਹੋਇਆ, ਔਰ ਉਹਦੀ ਖੂਨ ਦੀ ਪਿਆਸ ਜਿਹੜੀ ਹੈ ਫਲਸਤੀਨੀਆਂ ਦੇ ਖੂਨ ਦੀ ਬੁਝੀ ਨਹੀਂ ਹੈ। ਪਿਛਲੇ ਆਲਮੋਸਟ ਜਿਹੜਾ ਉਹ 48 ਤੋਂ ਇੱਕਦਮ ਬਾਅਦ ਹੀ 72 ਸਾਲ ਤੋਂ ਹੀ ਉਹਨਾਂ ਦੇ ਜ਼ੁਲਮ ਚੱਲ ਰਹੇ ਨੇ। ਔਰ ਅਮਰਜੀਤ ਸੈਣੀ ਉਹਨਾਂ ਨੇ ਫਤਿਹ ਬੁਲਾਈ ਹੈ, ਪੁਨੀਤ ਸੰਧੂ ਵੀ ਉਹਨਾਂ ਨੇ ਫਤਿਹ ਬੁਲਾਈ ਹੈ। ਸੁਹੇਲ ਚੌਧਰੀ ਉਹਨਾਂ ਨੇ ਕਿਹਾ ਕਿ ਇਟਸ ਵੈਰੀ ਇੰਪੋਰਟੈਂਟ ਟੂ ਸਪੀਕ ਅਪ ਅਗੇਂਸਟ ਦ ਕਰੂਐਲਿਟੀ ਐਂਡ ਆਪਰੇਸ਼ਨ। TV 84 ਇਜ਼ ਦਾ ਪਲੇਸ ਵੇਅਰ ਯੂ ਕੈਨ ਹੀਅਰ ਗੁੱਡ ਪੀਪਲ। ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਕੰਪਲੀਮੈਂਟ ਕਰ ਰਹੇ ਹੋ। ਔਰ ਉਹਨਾਂ ਨੇ ਈਵਨ ਸਾਡੇ ਪ੍ਰੋਗਰਾਮ ਦੇ ਵੀ ਸ਼ਲਾਘਾ ਜਿਹੜੇ ਨੇ ਅਲਫਾਜ਼ ਲਿਖੇ ਨੇ। ਜਸਬੀਰ ਬਰਾੜ ਜਿਹੜੇ ਨੇ ਉਹਨਾਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ, ਫਿਰ ਸਿੱਖਸ ਫਾਰ ਜਸਟਿਸ ਔਰ ਰੈਫਰੈਂਡਮ ਦੀ ਉਹ ਗੱਲ ਕਰਦੇ ਨੇ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੇ ID ਤੋਂ ਡਾਕਟਰ ਸਾਹਿਬ ਭਾਈ ਪਪਲਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਹਨ। ਤਾਂ ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਉਹਨਾਂ ਨੇ ਕੈਮਰੇ ਸਾਹਮਣੇ ਕਿਹਾ
कि पुलिस मुताबिक मेरी गिरफ्तारी कल हुई है, इसका मतलब गिरफ्तारी काफ़ी दिन दिਨਾਂ ਤੋਂ ਪਹਿਲਾਂ ਤੁਸੀਂ ਬਿਲਕੁਲ ਠੀਕ ਹੈ। ਅਸੀਂ ਡੀਕੋਡ ਕਰਦੇ ਹਾਂ, ਇਹੀ ਗੱਲ ਕਹੀ ਹੈ। ਔਰ ਜਗਪ੍ਰੀਤ ਸਿੰਘ ਕਹਿੰਦੇ ਨੇ ਜਿਹੜੇ ਹੁਣ ਤੂੰ ਖੂਨ ਦੇ ਹੰਝੂ ਰੋਵੇਂਗੀ ਨਾ ਰੋਣਗੀਆਂ ਸਾਡੀਆਂ ਮਾਵਾਂ, ਆਏ ਤੇ ਆ ਕੇ ਅਸੀਂ ਤਖਤੇ ਪਲਟਦੇ ਨਹੀਂ ਪੁੱਟਦੇ ਹੁੰਦੇ ਆ, ਦਿੱਲੀਏ ਪਹਿਲਾਂ ਵੀ ਸਾਡੀਆਂ ਤੂੰ ਪਰਖੀਆਂ ਨੇ ਬਾਵਾਂ। ਵਾਹ, ਸੋ ਨਾਈਸ। ਸੋ ਜਗਪ੍ਰੀਤ ਸਿੰਘ ਕੀ ਹੋਇਆ ਜੇ ਗਾਲੜ ਲੱਗੇ ਸਾਡੇ ਬਾਗਾਂ ਦੇ ਪਟਵਾਰੀ, ਸਾਡੀ ਧਰਤੀ ਸਾਡੀ ਰਹੇਗੀ ਕੁਝ ਸਮੇਂ ਲਈ, ਤੂੰ ਸਮਝ ਉਧਾਰੀ, ਪਹਿਲਾਂ ਵਾਲੀ ਜੰਗ ਵੀ ਲੜਾਂਗੇ ਪਰ ਕੁਝ ਨੀਤੀਆਂ ਨਵੀਆਂ ਘੜਾਂਗੇ। ਸੋ ਨਾਈਸ, ਬਿਲਕੁਲ। ਔਰ ਅਮਰਦੀਪ ਸੰਧੂ, ਅਕਾਲ ਤਖਤ ਵਰਸਸ ਦਿੱਲੀ ਤਖਤ, ਯੂ ਨੋ ਹੂ ਗੋਨਾ ਵਿਨ, ਚੂਜ਼ ਯੋਰ ਸਾਈਡ। ਬਿਲਕੁਲ, ਇੱਕ ਪਾਸੇ ਅਕਾਲ ਤਖਤ ਹੈ, ਸੱਚ ਹੱਕ ਇਨਸਾਫ ਦਾ ਪਹਿਰੇਦਾਰ, ਔਰ ਦੂਸਰੇ ਪਾਸੇ ਕੂੜ ਦੇ ਉੱਤੇ ਔਰ ਜ਼ੁਲਮ ਦੇ ਉੱਤੇ ਮਬਨੀ ਦਿੱਲੀ ਤਖਤ। ਤੇ ਅਲਟੀਮੇਟਲੀ ਅਕਾਲ ਤਖਤ ਨੇ ਹੀ ਪ੍ਰਵੇਲ ਕੀਤਾ 4 ਸਦੀਆਂ 'ਚ, ਔਰ ਹੁਣ ਵੀ ਇਹਨਾਂ ਦਾ ਹਿੰਦੂਤਵੀ ਰਜੀਮ ਖਾਲਸੇ ਦੇ ਹੱਥੋਂ ਜਿਹੜਾ ਉਹ ਫਨਾਹ ਹੋਏਗਾ, ਔਰ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਸੂਰਜ ਚੜ੍ਹੇਗਾ। ਪੰਜਾਬ ਦੇ ਵਿੱਚ ਸਿੱਖ ਆਪਣੀ ਆਜ਼ਾਦੀ ਮਾਣਨਗੇ, ਸਾਡੇ ਕਸ਼ਮੀਰੀ ਭੈਣ ਭਰਾ ਆਜ਼ਾਦ ਹੋਣਗੇ, ਨਾਰਥ ਈਸਟ ਦੇ ਵਿੱਚ ਨਾਗੇ, ਮੀਜ਼ੋ, ਮਨੀਪੁਰ ਔਰ ਭਾਰਤ ਭਰ ਦੇ ਵਿੱਚ ਦਲਿਤ ਭਾਈਚਾਰਾ ਜਿਹੜਾ ਇਹ ਬ੍ਰਾਹਮਣਵਾਦ ਦੀ ਕੈਦ ਚੋਂ, ਗ੍ਰਿਫਤ ਚੋਂ, ਇਹਨਾਂ ਦੇ ਖੂਨੀ ਪੰਜੇ ਚੋਂ ਨਿਜਾਤ ਪਾਏਗਾ। ਹੁਣ ਗੱਲ ਰੈਂਟਾ ਸਿੱਖ, ਪਹਾੜੇ ਦੇ ਟੱਟੂ, ਸੋਲਡ ਆਊਟ, ਕਿਹਦੀ ਗੱਲ ਕਰੀਏ। ਹਾਲਾਂ ਇਹਨਾਂ ਨੂੰ ਵਕਤ ਨਹੀਂ ਦੇਣਾ ਚਾਹੀਦਾ, ਪਰ ਜਦੋਂ ਇਹ ਬਹੁਤੇ ਚਾਂਬਲ ਜਾਂਦੇ ਨੇ ਆਪਣੇ ਆਕਾ ਨੂੰ ਖੁਸ਼ ਕਰਨ ਲਈ, ਫਿਰ ਥੋੜ੍ਹਾ ਜਿਹਾ ਜਿਹੜਾ ਉਹ ਜੁੱਤੀ ਦੀ ਨੋਕ ਦੇ ਉੱਤੇ ਇਹਨਾਂ ਨੂੰ ਰੱਖਣਾ ਜ਼ਰੂਰੀ ਹੁੰਦਾ। ਇਸ ਕਿਸਮ ਦੇ 8-10 ਜਿਨ੍ਹਾਂ ਦੇ ਕੋਲ 4 ਛਿੱਲੜ ਵੀ ਨੇ, ਇੱਕ ਜੈਸੀ ਸਿੰਘ ਦੇ ਨਾਂ ਥੱਲੇ ਜਿਹੜਾ ਉਹ ਸਾਰਿਆਂ ਦੀ ਮੇਜ਼ਬਾਨੀ ਕਰਦਾ ਮੈਰੀਲੈਂਡ ਦੇ ਵਿੱਚ, ਔਰ ਕਿਉਂਕਿ ਪੱਗ ਵਾਲਾ ਐਂਬੈਸਡਰ ਲਾਇਆ ਹੋਇਆ ਤਰਨਜੀਤ ਸਿੰਘ ਸੰਧੂ। ਸੋ ਪਹਿਲਾਂ ਤਾਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇਹਨਾਂ ਨੇ ਸਿੱਖ ਹੀਰੋ ਅਵਾਰਡ ਆਪ ਹੀ ਅੰਨੀ ਵੰਡੇ ਸ਼ੀਰਨੀ ਮੁੜ ਘਰਦਿਆਂ ਨੂੰ, ਉਹ ਆਪਸ 'ਚ ਉਹ 4 ਇਕੱਠੇ ਹੁੰਦੇ ਨੇ, ਉਸ ਕਿਸਮ ਦੇ ਹੀ ਪਿਆਲੇ ਦੇ ਦੁਆਲੇ ਸ਼ਰਾਬ ਦੇ ਪੀ ਕੇ ਇੱਕ ਦੂਜੇ ਨੂੰ ਤੂੰ ਹੀਰੋ ਇਹ ਵੋ। ਹੁਣ ਉਹ ਹੀਰੋ ਤਾਂ ਕਰ ਹਟੇ ਸੀ, ਉਹਨਾਂ ਦੀ ਤਾਂ ਅਸੀਂ ਖਬਰ ਲਈ ਸੀ, ਲੇਕਿਨ ਅੱਜ ਹੁਣ ਕਿਉਂਕਿ ਇਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਆਈ ਹੋਈ ਹੈ ਅਮਰੀਕਾ, ਔਰ ਉੱਥੇ ਵੀ ਆਪਣੇ ਹੱਥ 'ਚ ਆਪ ਹੀ ਜਿਹੜਾ ਉਹ ਪਤਾ ਨਹੀਂ ਉਹ ਇੱਕ ਕੱਪੜਾ ਗੰਦਾ ਚੁੱਕ ਕੇ ਪਹੁੰਚ ਜਾਂਦੇ ਨੇ, ਇੱਕ ਅੱਧਾ ਫੁੱਲਾਂ ਦਾ ਗੁਲਦਸਤਾ ਲੈ ਜਾਂਦੇ ਨੇ, ਤੇ ਉਹਨਾਂ ਨੂੰ ਇਹ ਕਹਿਣਗੇ ਜੀ ਅਸੀਂ ਅਮਰੀਕਾ ਦੇ ਸਿੱਖਾਂ ਵੱਲੋਂ ਜਿਹੜਾ ਉਹ ਔਰ ਉਹ ਵੀ ਮੇਕ ਸ਼ੋਰ ਕਰਦੇ ਨੇ ਵੀ ਇਹ ਖਬਰ ANI PTI ਸਾਰੇ ਪਾਸੇ ਹੋਏ, ਕਿਉਂਕਿ ਜਿਹੜੀ ਅਸਲੀ ਹੁਣ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਆ ਦੇ ਵਿੱਚ ਕਿਸ ਲੈਵਲ ਦੀਆਂ 35ਵੀਆਂ ਗ੍ਰੈਂਡ ਸਿੱਖ ਗੇਮਸ ਹੋਈਆਂ, ਔਰ ਖਾਲਸਾਈ ਪਰਚਮ ਔਰ ਆਸਟ੍ਰੇਲੀਆ ਔਰ ਸਟੇਟ ਦੇ ਝੰਡੇ ਤੋਂ ਇਲਾਵਾ ਕੋਈ ਚੌਥਾ ਝੰਡਾ ਨਹੀਂ। ਅੱਜ ਮੈਂ ਕੁਦਰਤੀ PTI ਦੀ ਖਬਰ ਦੇਖੀ, ਔਰ ਹਾਲਾਂ ਸਾਡੇ ਜਿਹੜੇ ਵੀਰ ਉਹਨਾਂ ਨੇ ਸਾਨੂੰ ਬਰੀਫ ਕੀਤਾ, ਉਹਨਾਂ ਨੇ ਕਿਹਾ ਵੀ ਬਿਲਕੁਲ ਵੈਨਿਊ ਦੇ ਬਾਹਰ ਜੇ ਇੱਕ ਖਾਲੀ ਪੋਲ ਸੀ, ਉਹਦੇ 'ਤੇ ਤਿਰੰਗਾ ਕੋਈ ਟੰਗ ਗਿਆ ਔਰ ਬਾਅਦ 'ਚ ਹਾਲਾਂ ਗਾਇਬ ਹੋ ਗਿਆ 5-7 ਮਿੰਟ ਲਈ, ਪਰ ਉਸ ਫੋਟੋ ਨੂੰ ਜਿਹੜੀ ਉਹਨਾਂ ਨੇ ਆਪ ਹੀ ਉਸ ਕਿਸਮ ਦੇ ਕਿਸੇ ਪਹਾੜੇ ਦੇ ਟੱਟੂ ਤੋਂ ਟੰਗਵਾਇਆ, ਉਹ ਲਾ ਕੇ, ਔਰ ਅੱਜ ਖਬਰ ਉਹਨਾਂ ਨੇ ਕੋਈ ਇੰਨੀਆਂ ਗ੍ਰੈਂਡ ਗੇਮਸ 1.5 ਲੱਖ ਲੋਕ ਆਏ, 7000 ਐਥਲੀਟ, ਇਹ ਕੋਈ ਖਬਰ ਨਹੀਂ ਹੈ। ਉਹ ਕਹਿ ਰਹੇ ਨੇ 35 ਸਾਲਾਂ 'ਚ ਪਹਿਲੀ ਵਾਰ ਜਿਹੜੀਆਂ ਸਿੱਖ ਗੇਮਸ ਆਸਟ੍ਰੇਲੀਆ 'ਚ ਤਿਰੰਗਾ ਝੂਲਿਆ। ਹਾਲਾਂ ਨਾ ਉਹ ਵੈਨਿਊ ਤੇ ਤਿਰੰਗਾ, ਨਾ ਸਟੇਜ ਤੇ ਤਿਰੰਗਾ, ਨਾ ਉਹਨਾਂ ਦੇ ਕਿਸੇ ਹਾਈ ਕਮਿਸ਼ਨ ਜਾਂ ਦੂਜੇ ਨੂੰ, ਔਰ ਇਸ ਕਿਸਮ ਦੇ ਇੱਕ ਪਹਾੜੇ ਦੇ ਟੱਟੂ ਤੋਂ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਨੇ ਸੰਦੇਸ਼ ਦੇ ਦਿੱਤਾ। ਹੁਣ ਸੰਦੇਸ਼ ਮੋਦੀ ਦਾ ਤੇ ਤਿਰੰਗਾ ਕਰਕੇ ਉਹ ਇਵੇਂ ਕਰ ਰਹੇ ਨੇ ਜਿਵੇਂ ਉਹ 1.5 ਲੱਖ ਦਾ ਜਿਹੜਾ ਇਕੱਠ ਹੈ ਜਿਹਦੇ ਲਈ ਲੱਖਾਂ ਡਾਲਰ ਸਿੱਖਾਂ ਨੇ ਖਰਚੇ ਨੇ, ਉਹਨਾਂ ਨੇ ਇੰਡੀਆ ਦੇ ਤਿਰੰਗੇ ਨੂੰ, ਉਹਨਾਂ ਨੇ ਕਿਹਾ ਜੀ 35 ਸਾਲ 'ਚ ਕਦੇ ਨਹੀਂ ਝੁੱਲਿਆ। ਸੋ ਇਹਦੇ ਤੋਂ ਇੱਕ ਤਾਂ ਝੂਠ ਇਹਨਾਂ ਦਾ ਇਹ ਜਾਂਦਾ ਹੈ ਕਿ ਵੀ 35 ਸਾਲ ਤੁਹਾਨੂੰ ਜੁੱਤੀ ਦੀ ਨੋਕ ਤੇ ਅੱਜ ਵੀ ਮਾਰ ਰਹੇ ਨੇ, ਪਰ ਅੱਜ ਵਾਲੀ ਗੱਲ ਨੂੰ ਉਹ ਕਨਵਰਟ ਦੂਜੇ ਪਾਸੇ ਕਰ ਰਹੇ ਨੇ। ਹੁਣ ਇਹੀ ਹਾਲ ਕਿਉਂਕਿ ਅਮਰੀਕਾ 'ਚ ਕੈਪੀਟਲ ਹਿੱਲ ਦੇ ਉੱਤੇ ਅਜੇ 2 ਦਿਨ ਪਹਿਲਾਂ ਹੋ ਕੇ ਹਟਿਆ ਇੱਕ ਵੱਡਾ ਮਾਰਚ, ਜਿਹੜਾ ਫਰੀडम ਮਾਰਚ ਹੈ। ਥਾਂ ਥਾਈਂ ਜਿਹੜੇ ਨੇ ਖਾਲਸਾ ਸਿਰਜਣਾ ਦਿਵਸ ਦੇ ਨਗਰ ਕੀਰਤਨ, ਜਿਨ੍ਹਾਂ 'ਚ ਖਾਲਿਸਤਾਨ ਦੇ ਝੰਡੇ 4 ਚੁਫੇਰੇ ਝੂਲਣਗੇ, ਔਰ ਇਹਨਾਂ ਨੇ ਇਹ ਜਿਹੜਾ ਡੈਲੀਗੇਸ਼ਨ ਮਿਲਿਆ, ਇਸ ਦੇ ਜਿਹੜੀ ਦਿਲਚਸਪ ਗੱਲ ਉਹਦੇ 'ਚ ਉਹ ਕਹਿ ਰਿਹਾ ਖਾਲਿਸਤਾਨ ਮੂਵਮੈਂਟ ਫਿਜ਼ਲਿੰਗ ਆਊਟ ਡਿਊ ਟੂ pro-Sikh steps taken by Prime Minister Modi
ਸਿੱਖ ਡੈਲੀਗੇਸ਼ਨ ਟੂ ਫੋਰਨ ਮਿਨਿਸਟਰ ਸੀਤਾਰਮਨ। ਜਿਵੇਂ ਸੀਤਾਰਮਨ ਨੂੰ ਇਹਨਾਂ ਦੀ ਬਰੀਫਿੰਗ ਦੀ ਲੋੜ ਸੀ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਤਾਂ ਉੱਡ ਗਈ, ਫਿਜ਼ਲ ਆਊਟ ਹੋ ਗਈ, ਇਸ ਲਈ ਕਿਉਂਕਿ ਮੋਦੀ ਨੇ ਜਿਹੜੀਆਂ ਬਹੁਤ ਪ੍ਰੋ ਸਿੱਖ ਉਹਨਾਂ ਦੀਆਂ ਪਾਲਿਸੀਜ਼ ਨੇ ਔਰ ਉਹਦੇ ਨਤੀਜੇ ਵਜੋਂ ਜਿਹੜਾ ਹੈ ਉਹ ਖਾਲਿਸਤਾਨ ਦੀ ਹੁਣ ਪਹਿਲੀ ਗੱਲ ਤਾਂ ਇਹ ਮੈਂ ਇਸ ਸਟੇਟਮੈਂਟ ਦਾ ਇੱਕ ਹਿੱਸਾ ਪੜ੍ਹ ਲਾਂ ਕਿ ਲੈਡ ਬਾਈ ਇਟਸ ਚੇਅਰਮੈਨ ਜਸਦੀਪ ਜੈਸੀ ਸਿੰਘ ਐਂਡ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਸੋਨੀ। ਇਹ ਵੀ ਇੱਕ ਟੁਚਾ ਵਰਜੀਨੀਆ ਦੇ ਵਿੱਚ ਹੈਗਾ ਬੀਜੇਪੀ ਦਾ ਕੁੱਤਾ। ਉਹਨਾਂ ਨੇ ਕਿਹਾ ਜੀ ਉਹਨੇ ਡੈਲੀਗੇਸ਼ਨ ਨੇ ਫੈਲੀਸੀਟੇਟ ਕੀਤਾ ਉਹਨੂੰ ਟ੍ਰੈਡੀਸ਼ਨਲ ਸਿਰੋਪਾਓ ਮੋਮੈਂਟੋ ਐਂਡ ਫਲਾ। ਹੁਣ ਪ੍ਰਾਈਵੇਟ ਫੰਕਸ਼ਨ 'ਚ ਕਿਤੇ ਜਾ ਕੇ ਕਿਸੇ ਦੇ ਗਲ 'ਚ ਪਟਾ ਪਾ ਦੇਣਾ ਉਹ ਸਿਰੋਪਾਓ ਕਿਵੇਂ ਹੋ ਗਿਆ? ਸਿਰੋਪਾਓ ਸਿਰਫ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਹੈ ਔਰ ਇਹਨਾਂ ਦਾ ਇਹ ਡੇਅਰ ਨਹੀਂ ਕਰ ਸਕਦੇ ਸਣੇ ਸੋਨੀ ਜਾਂ ਜੈਸੀ ਸਿੰਘ ਦੇ ਕਿ ਅਮਰੀਕਾ ਦੇ ਕਿਸੇ ਗੁਰਦੁਆਰੇ 'ਚ ਖੁਦ ਜਾ ਕੇ ਜਿਹੜਾ ਉਹ 2 ਮਿੰਟ ਮਾਈਕ ਦੇ ਉੱਤੇ ਟਾਈਮ ਲੈ ਲੈ। ਹੁਣ ਪਰ ਕਿਉਂਕਿ ਇਹਨਾਂ ਨੇ ਆਪਣੀ ਹਾਜ਼ਰੀ ਲਵਾਉਣੀ ਹੈ, ਉਹਨੇ ਵੀ ਜਾ ਕੇ ਦੱਸਣਾ ਹੈ ਔਰ ਖਬਰਾਂ ਕਿਉਂਕਿ PTI ਦੀ ਖਬਰ 4 ਚੁਫੇਰੇ ਲੱਗ ਗਈ ਉੱਥੇ ਇਹ ਲੱਗਣਾ ਕਿ ਵੀ ਇਹ ਜਿਹੜਾ ਉਹਨੇ ਕਿਹਾ ਅਪਲੋਡਿੰਗ ਦਾ ਮੋਦੀ ਗਵਰਨਮੈਂਟ ਫਾਰ ਬੀਇੰਗ देयर ਫॉर ਸਿੱਖਸ ਕਿ ਜੀ ਮੋਦੀ ਸਿੱਖਾਂ ਲਈ ਐਂਡ ਇੰਪਲੀਮੈਂਟਿੰਗ ਦਾ ਸੈਵਰਲ ਡਿਮਾਂਡਸ ਫਰਮ ਦਾ ਸਿੱਖ ਕਮਿਟੀ ਇਨ ਦਾ ਪਾਸਟ 9 ਇਅਰਸ। ਹੁਣ ਜਦੋਂ ਝੂਠ ਹੀ ਬੋਲਣਾ ਤਾਂ ਫਿਰ ਕੜਾਹ ਬਣਾਉਣਾ ਪਾਈ ਜੋ ਕਿ 9 ਸਾਲਾਂ 'ਚ ਮੋਦੀ ਰਾਜ ਦੇ ਜਿੰਨੀਆਂ ਸਿੱਖਾਂ ਦੀਆਂ ਮੰਗਾਂ ਸੀ ਸਾਰੀਆਂ ਮੋਦੀ ਨੇ ਮੰਨ ਲਈਆਂ। ਜੈਸੀ ਸਿੰਘ ਆਲਸੋ ਸੈਡ ਦੈਟ ਡਿਊ ਟੂ ਥੀਸ ਐਕਸ਼ਨਸ ਆਫ ਪ੍ਰਾਈਮ ਮਿਨਿਸਟਰ ਮੋਦੀ ਖਾਲਿਸਤਾਨ ਮੂਵਮੈਂਟ ਹੈਜ਼ ਫਿਜ਼ਲਡ ਆਊਟ ਇਨ ਦਾ USA। ਕਿ ਇਹਦਾ ਮਤਲਬ ਇਹ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ ਤਾਂ ਫਿਰ ਮੰਨਦੇ ਨੇ ਵੀ 9 ਸਾਲ ਪਹਿਲਾਂ ਤਾਂ ਖਾਲਿਸਤਾਨ ਦੀ ਮੂਵਮੈਂਟ ਸੀ ਤਾਂ ਹੁਣ ਮੂਵਮੈਂਟ ਕਿੱਥੇ ਹੈ? ਉਹ ਕੈਪੀਟਲ ਹਿੱਲ ਦੇ ਝੰਡੇ, ਸੈਨ ਫਰਾਂਸਿਸਕੋ ਦੇ ਬਾਹਰ ਇਹਨਾਂ ਦੀ ਦੁਰਦਸ਼ਾ ਔਰ ਨਿਊਯਾਰਕ 'ਚ ਆਉਣ ਵਾਲੇ 29 ਅਪ੍ਰੈਲ ਨੂੰ ਦੇਖ ਲੈਣ, ਆਉਣ ਵਾਲੇ ਸੰਡੇ ਸਟਾਕਟਨ ਆ ਕੇ ਦੇਖ ਲੈਣ ਕਿ ਭਾਈ ਇਹ ਫਿਜ਼ਲ ਆਊਟ ਹੋਈ ਹੈ ਮੂਵਮੈਂਟ ਕਿ 4 ਚੁਫੇਰੇ ਖਾਲਿਸਤਾਨ ਹੋ ਰਹੀ ਹੈ। ਔਰ ਇਕੱਲੀ ਇਹੀ ਨਹੀਂ ਹੈ, ਇਹ ਤਾਂ ਇਹਨਾਂ ਦੀਆਂ ਜੇ ਅਸੀਂ ਇਹਨਾਂ ਦੀ ਫਰਸਟ੍ਰੇਸ਼ਨ ਦੇਖੀਏ ਜਿਸ ਹੱਦ ਤੱਕ ਜਾ ਕੇ ਇਹ ਇਸ ਵੇਲੇ ਟਵਿੱਟਰ ਤੇ ਦੂਜੇ ਤੀਜੇ ਨੈਗੇਟਿਵਿਟੀ ਔਰ ਹਕੂਮਤਾਂ ਤੇ ਪ੍ਰੈਸ਼ਰ ਔਰ ਅਦਰਵਾਈਜ਼ ਕਰ ਰਹੇ ਨੇ, ਇਹ ਇਹਨਾਂ ਨੂੰ ਖਾਲਿਸਤਾਨ ਸੌਣ ਹੀ ਨਹੀਂ ਦੇ ਰਿਹਾ। ਮੋਦੀ ਨੂੰ ਵੀ ਨਹੀਂ ਸੌਣ ਦੇ ਰਿਹਾ, ਉਹਦੇ ਇਹਨਾਂ ਕੁੱਤਿਆਂ ਨੂੰ ਵੀ ਨਹੀਂ ਜਿਹੜੇ ਇੱਥੇ ਨੇ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਤਾਂ ਆਪਣਾ ਡਰ ਜ਼ਾਹਰ ਕਰ ਰਹੇ ਨੇ ਕਿ ਭਾਈ ਅਸੀਂ ਜਿਹੜਾ ਦੇਖੋ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਸਾਨੂੰ ਬਚਾ ਲੈਣਾ। ਕਿਉਂਕਿ ਇਹ ਤਾਂ ਫਰੋਮ ਜਦੋਂ ਹੁਣ ਹਰ ਕੋਨੇ ਦੇ ਵਿੱਚ 3000 ਮੀਲ ਦੇ ਅਮਰੀਕਾ 'ਚ ਗੂੰਜਦਾ ਹੈ ਕਿ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਔਰ ਇਹ ਖਾਲਿਸਤਾਨ ਦੇ ਝੰਡੇ 4 ਚੁਫੇਰੇ ਖਾਲਿਸਤਾਨ ਦੀ ਗੱਲ, ਖਾਲਿਸਤਾਨ ਦੇ ਉੱਤੇ ਹੋ ਰਹੇ ਸੈਮੀਨਾਰ ਔਰ ਮੀਡੀਆ 'ਚ ਵੀ ਤੁਸੀਂ ਇਸ ਕਿਸਮ ਦੀ ਖਬਰ ਦੇ ਥੱਲੇ ਜੇ ਫਿਰ 100 ਕਮੈਂਟ ਦੇਖੋਗੇ ਉਹ ਭਾਵੇਂ ਉਹਨਾਂ ਨੇ 30-40 ਜਿਹੜੇ ਨੇ ਉਹ ਆਪਣੇ ਜਾਲੀ ਰੱਖੇ ਹੁੰਦੇ ਨੇ ਪਰ ਇੱਧਰ ਆਟੋਮੈਟਿਕਲੀ ਜੁੱਤੀ ਤਾਂ ਕਈਆਂ ਨੇ ਇੱਕ ਰੱਖੀ ਹੁੰਦੀ ਆ ਤੇ ਕਈਆਂ ਨੇ ਦੋਨੋਂ ਰੱਖੀਆਂ ਹੁੰਦੀਆਂ। ਕਈ ਵਾਰੀ ਤਾਂ ਉਹ ਦੋਨਾਂ ਦੇ ਨਾਲ ਹੀ ਜੁੱਤੀਆਂ ਮਾਰ ਰਹੇ ਹੁੰਦੇ ਨੇ ਇਹਨਾਂ ਦੇ ਸਿਰ 'ਚ। ਪਰ ਇਹ ਇਸ ਕਦਰ ਬੇਸ਼ਰਮ ਬੇਹਯਾ ਨੇ ਕਿ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈ, ਬੇਗੈਰਤੀ ਇਸੇ ਨੂੰ ਹੀ ਕਹਿੰਦੇ ਨੇ। ਪਰ ਦੂਸਰੇ ਪਾਸੇ ਉਹ ਨੇ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਹੋਇਆ ਹੈ ਜੇ ਅਲਾਮਾ ਇਕਬਾਲ ਦੇ ਲਫ਼ਜ਼ਾਂ 'ਚ ਕਿ ਉਹਨਾਂ ਨੇ ਉਸ ਸਾਰੇ ਇਹ ਤਾਂ ਉਹਨਾਂ ਤੋਂ ਫੇਵਰਸ ਲੈਂਦੇ ਨੇ ਸਰਕਾਰਾਂ ਤੋਂ। ਇਹੀ ਟੋਲਾ ਜਿਹੜਾ ਇਹਨੂੰ ਸੀਤਾਰਮਨ ਨੂੰ ਵੈਲਕਮ ਕਰ ਰਿਹਾ, ਇਹੀ ਮੋਦੀ ਨੂੰ ਵੈਲਕਮ ਕਰਨ ਜਿਹੜਾ ਹਿਊਸਟਨ ਵੀ ਗਿਆ ਸੀ ਜਦੋਂ ਕਿ ਇਹ ਕਹਿ ਰਹੇ ਸੀ ਕਿ ਔਰ ਇਹ ਟਰੰਪ ਦੇ ਸਪੋਰਟਰ ਵੀ ਸੀ ਕਿ ਜੀ ਅਬ ਕੀ ਬਾਰ ਟਰੰਪ ਸਰਕਾਰ, ਉਹ ਜੋ ਟਰੰਪ ਦਾ ਹਾਲ ਹੋਇਆ ਤੇ ਜੋ ਹੁਣ ਮੋਦੀ ਦਾ ਹਾਲ ਹੋਏਗਾ ਅਲਟੀਮੇਟਲੀ। ਤੇ ਅਲਾਮਾ ਇਕਬਾਲ ਨੇ ਇਸ ਕਿਸਮ ਦੇ ਜਿਹੜੇ ਵਿਖੇ ਹੋਏ ਲੋਕ ਨੇ ਔਰ ਦੂਸਰੇ ਪਾਸੇ ਉਹ ਐ ਤਾਹਿਰ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾਹੀ। ਐ ਡਿਵਾਈਨ ਬਰਡ ਐ ਆਜ਼ਾਦ ਪੰਛੀ ਤਾਹਿਰ ਲਾਹੂਤੀ ਉਹ ਰਿਜ਼ਕ ਨਾ ਕਦੇ ਖਾਈ ਜਿਹਦੇ ਨਾਲ ਤੇਰੀ ਪਰਵਾਜ਼ ਤੇਰੀ ਉਡਾਨ ਇਸ ਨਾਲ ਸਮਝੌਤਾ ਕਰਨਾ ਪਏ। ਸੋ ਇਹ ਤਾਂ ਵੈਸੇ ਹੀ ਜ਼ਲੀਲ ਖਾਨ ਨੇ ਜ਼ਲਾਲਤ ਦੇ ਨਾਲ ਭਰੇ ਹੋਏ ਔਰ ਹਰਾਮਖੋਰ ਜਿਹੜੇ ਕਿਸਮ ਦੇ ਲੋਕ ਔਰ ਇਹਨਾਂ ਦਾ ਜੋ ਵੀ ਇਹਨਾਂ ਦਾ ਅਸਲ ਹੈ ਉਹ ਸਿਰਫ ਤੇ ਸਿਰਫ ਪੈਸਾ ਔਰ ਇੱਦਾਂ ਦੇ ਤਾਂ ਕਈ ਵਾਰ ਜਾ ਕੇ ਹੱਥ ਮਿਲਾ ਕੇ ਧੋਂਦੇ ਨਹੀਂ ਹਫਤਾ ਹੱਥ ਕਿ ਜੀ ਅਸੀਂ ਸਾਹਿਬ ਨਾਲ ਹੱਥ ਮਿਲਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।